फरीदा खाक ना निंदिए ते खाकों जेड़ न को ਜਿਉਂਦਿਆਂ ਪੈਰਾਂ ਥੱਲੇ ਤੇ ਮੋਇਆਂ ਉੱਪਰ ਹੋ। अस्सलाम वालेकुम, सत श्री अकाल। ਤੁਸੀਂ ਵੇਖ ਰਹੇ ਹੋ ਮਹਿਬੂਬ ਸਰਮਦ ਟੀਵੀ ਤੇ ਮੈਂ ਹਾਂ ਮਹਿਬੂਬ ਸਰਮਦ। ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਮੇਰੀ ਅੱਖ ਨੇ ਜਿਵੇਂ ਤੱਕਿਆ। ਇਸ ਤੋਂ ਪਹਿਲੇ ਜਨਾਬ ਕਿ ਅਸੀਂ ਪ੍ਰੋਗਰਾਮ ਵੱਲ ਵਧੀਏ, ਜਿਹੜੇ ਸਾਡੇ ਨਾਲ ਨਵੇਂ ਬੇਲੀ ਮਿੱਤਰ ਪਿਆਰੇ ਜੁੜ ਰਹੇ ਨੇ ਉਹਨਾਂ ਅੱਗੇ ਬੇਨਤੀ ਹੈ ਕਿ ਉਹ ਚੈਨਲ ਨੂੰ ਸਬਸਕ੍ਰਾਈਬ ਕਰਨ ਤਾਂ ਕਿ ਨਵੀਂ ਤੋਂ ਨਵੀਂ ਆਉਣ ਵਾਲੀ ਵੀਡੀਓ ਜਿਹੜੀ ਹੈ ਜਨਾਬ ਤੁਹਾਡੇ ਤੱਕ ਪਹੁੰਚ ਸਕੇ। ਰੱਬ ਅੱਗੇ ਦੁਆ ਹੈ ਕਿ ਰੱਬ ਤੁਹਾਡੇ ਤੇ ਆਪਣੀ ਮਿਹਰ ਕਰੇ, ਸਾਈਂ ਤੁਹਾਡੇ ਤੇ ਆਪਣੀ ਕਿਰਪਾ ਕਰੇ। ਹਮੇਸ਼ਾ ਜਿਉਂਦੇ ਵਸਦੇ ਰਹੋ ਅਤੇ ਮੁਸਕਰਾਉਂਦੇ ਰਹੋ ਜਨਾਬ। ਸਾਨੂੰ ਵੀ ਆਪਣੀਆਂ ਦੁਆਵਾਂ 'ਚ ਯਾਦ ਰੱਖਣਾ, ਤੁਹਾਡੇ ਲਈ ਵੀ ਢੇਰ ਸਾਰੀਆਂ ਦੁਆਵਾਂ। ਜਨਾਬ ਪ੍ਰੋਗਰਾਮ ਲੈ ਕੇ ਮੇਰੀ ਅੱਖ ਨੇ ਜਿਵੇਂ ਤੱਕਿਆ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਔਰ ਇਹ ਸਾਡਾ ਸਿਲਸਿਲਾ ਹੁੰਦਾ ਹੈ ਕਿਤਾਬ ਰੰਗ। ਔਰ ਅੱਜ ਜਨਾਬ ਜਿਹੜੀ ਕਿਤਾਬ ਲੈ ਕੇ ਮੈਂ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਉਹ ਕਿਤਾਬ ਹੈ ਲੁਕੀ ਹੋਈ ਅੱਖ। ਇਹ ਤੁਸੀਂ ਵੇਖ ਰਹੇ ਹੋ ਲੁਕੀ ਹੋਈ ਅੱਖ। ਔਰ ਇੱਕ ਕਿਤਾਬ ਜਿਹੜੀ ਹੈ ਸਾਡੇ ਚੜ੍ਹਦੇ ਪੰਜਾਬ ਦੀ ਇੱਕ ਬੜੀ ਖੂਬਸੂਰਤ ਸ਼ਾਇਰਾ, ਸਾਡੀ ਭੈਣ ਬਹੁਤ ਪਿਆਰੀ ਸ਼ਾਇਰਾ ਹੈ ਮੁਹਤਰਮਾ ਸਰਬਜੀਤ ਕੌਰ ਜੱਸ ਹੋਈ। ਸਰਬਜੀਤ ਕੌਰ ਜੱਸ ਮਤਲਬ ਮੈਂ ਸਮਝਣਾ ਹੈ ਕਿ ਲਹਿੰਦੇ ਚੜ੍ਹਦੇ ਦੋਨਾਂ ਪੰਜਾਬਾਂ 'ਚ ਉਹਨਾਂ ਦਾ ਇੱਕ ਹਵਾਲਾ ਹੈ, ਉਹਨਾਂ ਦਾ ਇੱਕ ਨਾਮ ਹੈ। ਬਲਕਿ ਤੀਜਾ ਪੰਜਾਬ ਕੈਨੇਡਾ, ਜਿੱਥੇ ਜਿੱਥੇ ਪੰਜਾਬੀ ਵਸਦੇ ਨੇ ਉੱਥੇ ਉੱਥੇ ਜੱਸ ਜੀ ਹੋਰਾਂ ਦੀ ਸ਼ਾਇਰੀ ਜਿਹੜੀ ਹੈ ਪੜ੍ਹੀ ਹੈ। ਔਰ ਸਾਡੇ ਇੱਧਰ ਪੰਜਾਬ ਵਿੱਚ ਵੀ ਹੈ ਇਹਨਾਂ ਦੀ ਕਿਤਾਬ ਜਿਹੜੀ ਹੈ ਲੁਕੀ ਹੋਈ ਅੱਖ। ਇੱਧਰ ਸਾਡੇ ਲਾਹੌਰ ਵਿੱਚ ਸਾਡੇ ਬੜੇ ਪਿਆਰੇ ਦੋਸਤ, ਬੜੇ ਅੱਛੇ ਮਿੱਤਰ ਜਨਾਬ ਮਕਸੂਦ ਸਾਕਿਬ ਹੋਰਾਂ ਨੇ ਇਸ ਨੂੰ ਸ਼ਾਹਮੁਖੀ ਵਿੱਚ ਛਾਪਿਆ ਹੈ। ਤੇ ਜਿਸ ਤਰ੍ਹਾਂ ਕਿ ਇਹ ਕਿਤਾਬ ਮੇਰੀ ਅੱਖ ਨੇ ਜਿਵੇਂ ਤੱਕਿਆ ਜਦੋਂ ਮੈਂ ਛਾਪੀ ਤੇ ਜਨਾਬ ਇਸ ਕਿਤਾਬ ਦੇ ਵਿੱਚ ਜਿਹੜੇ 25 ਲੋਕ ਛਾਪੇ ਗਏ ਉਹਨਾਂ ਵਿੱਚ ਇੱਕ ਜਸ ਜੀ ਹੋਰੀ ਵੀ ਸਨ। ਜਸ ਜੀ ਹੋਰਾਂ ਬੋਲੀਆਂ ਵੀ ਲਿਖੀਆਂ, ਇਹਨਾਂ ਨਸਮਾਂ ਵੀ ਲਿਖੀਆਂ, ਇਹਨਾਂ ਬਹੁਤ ਸਾਰੇ ਮਤਲਬ ਜਿੰਨੀਆਂ ਵੀ ਸ਼ਾਇਰੀ ਦੀਆਂ ਸਿਨਫਾਂ ਨੇ ਉਹਨਾਂ ਨੇ ਇਹਦੇ 'ਚ ਲਿਖਿਆ। ਲੇਕਿਨ ਇਸ ਕਿਤਾਬ ਦੇ ਵਿੱਚ ਇਹਨਾਂ ਦੀ ਜ਼ਿਆਦਾ ਨਜ਼ਮ ਹੈ, ਬੋਲੀਆਂ ਹੈ। ਔਰ ਇਹਨਾਂ ਦੀ ਜਿਹੜੀ ਨਜ਼ਮ ਹੈ ਨਾ ਜੀ, ਜਿਸ ਵੇਲੇ ਬੰਦਾ ਇਹਨਾਂ ਦੀ ਨਜ਼ਮ ਪੜ੍ਹਦਾ ਆ ਤੇ ਬੰਦਾ ਇਹ ਮਹਿਸੂਸ ਕਰਦਾ ਹੈ ਕਿ ਇੱਕ ਅਜੀਬ ਜਿਹੀ ਜਿਹੜੀ ਜਾਦੂ ਨਗਰੀ ਆ ਨਾ, ਇੱਕ ਹਟਵਾਂ ਜਿਹਾ, ਇੱਕ ਵੱਖਰਾ ਜਿਹਾ ਜਹਾਨ ਬੰਦਾ ਉਹਦੇ 'ਚ ਦਾਖਲ ਹੋ ਜਾਂਦਾ ਹੈ। ਅਜੀਬ ਤਰ੍ਹਾਂ ਦਾ ਬੰਦਾ ਮਹਿਸੂਸਦਾ ਹੈ। ਹਾਲਾਂਕਿ ਲਹਿੰਦਾ ਪੰਜਾਬ ਹੋਵੇ ਜਾਂ ਚੜ੍ਹਦਾ ਪੰਜਾਬ ਹੋਵੇ, ਬੋਲੀ ਇੱਕ ਵਸੋਂ ਇੱਕ ਤਰ੍ਹਾਂ ਇਨਸਾਨ ਜਿਹੜੇ ਆ ਉਹਨਾਂ ਦਾ ਰਹਿਣ ਸਹਿਣ ਇੱਕ ਤਰ੍ਹਾਂ ਦਾ, ਇੱਕੋ ਤਰ੍ਹਾਂ ਦੇ ਲੋਕ ਨੇ, ਇੱਕੋ ਤਰ੍ਹਾਂ ਦੀਆਂ ਮੁਹੱਬਤਾਂ, ਇੱਕੋ ਤਰ੍ਹਾਂ ਦੀਆਂ ਰੀਝਾਂ, ਇੱਕੋ ਤਰ੍ਹਾਂ ਦੀਆਂ ਖਾਹਿਸ਼ਾਂ, ਸਦਰਾਂ, ਇੱਕੋ ਤਰ੍ਹਾਂ ਦੇ ਵਹਿਣ ਸਿਆਪੇ, ਹਾਵਾਂ, ਚੀਕਾਂ, ਕੁਰਲਾਟਾਂ, ਸਭੇ ਦੁੱਖ ਸੁੱਖ ਮਤਲਬ ਸਭੇ ਇੱਕੋ ਤਰ੍ਹਾਂ ਦੇ। ਤਾਂ ਫਿਰ ਹਟਵਾਂ ਜਿਹਾ ਜਹਾਨ ਕਿਉਂ ਹੈ? ਹਟਵਾਂ ਜਿਹਾ ਇਹਨਾਂ ਦੀ ਨਜ਼ਮ ਦਾ ਹਟਵਾਂ ਜਿਹਾ ਜਹਾਨ ਇਸ ਲਈ ਆ ਕਿ ਇਹਨਾਂ ਦੀ ਨਜ਼ਮ ਦਾ ਜਿਹੜਾ ਲਿਖਣ ਦਾ ਅੰਦਾਜ਼ ਆ, ਗੱਲ ਕਰਨ ਦਾ ਜਿਹੜਾ ਢੰਗ ਹੈ ਉਹ ਦੂਜੇ ਸ਼ਾਇਰਾਂ ਨਾਲੋਂ ਹਟਵਾਂ ਹੈ, ਮੁਖਤਲਿਫ ਹੈ। ਇਸ ਲਈ ਇਹਨਾਂ ਦੀ ਨਜ਼ਮ ਜਿਹੜੀ ਹੈ ਉਹਦੇ ਵਿੱਚ ਜਿਸ ਵੇਲੇ ਬੰਦਾ ਦਾਖਲ ਹੁੰਦਾ ਤੇ ਬੰਦੇ ਨੂੰ ਖੁਸ਼ੀ ਭਰੀ ਇੱਕ ਹੈਰਾਨਗੀ ਹੁੰਦੀ, ਬੰਦਾ ਹੈਰਤ ਵਿੱਚ ਮੁਬਤਲਾ ਹੋ ਜਾਂਦਾ ਹੈ। ਹਾਲਾਂਕਿ ਜਸ ਜੀ ਹੋਰਾਂ ਨੇ ਜਿਹੜੀਆਂ ਨਜ਼ਮਾਂ ਨੇ ਉਹ ਵੀ ਹਯਾਤੀ ਨਾਲ ਜੁੜੀਆਂ ਨੇ, ਜ਼ਿੰਦਗੀ ਨਾਲ ਜੁੜੀਆਂ ਨੇ, ਇਨਸਾਨਾਂ ਨਾਲ ਜੁੜੀਆਂ ਨੇ, ਮੇਰੇ ਨਾਲ ਜੁੜੀਆਂ ਨੇ, ਤੁਹਾਡੇ ਨਾਲ ਜੁੜੀਆਂ ਨੇ। ਔਰ ਵੈਸੇ ਵੀ ਸ਼ਾਇਰੀ 'ਚ ਅਗਰ ਮਕਸਦ ਨਹੀਂ, ਮਕਸਦੀਅਤ ਨਹੀਂ, ਸ਼ਾਇਰੀ ਵਿੱਚ ਅਗਰ ਇਨਸਾਨ ਨਹੀਂ, ਸ਼ਾਇਰੀ ਵਿੱਚ ਅਗਰ ਸਾਡਾ ਦਵਾਲ ਨਹੀਂ, ਸ਼ਾਇਰੀ ਵਿੱਚ ਸਾਡੀ ਹੋਂਦ ਨਹੀਂ, ਅਗਰ ਸ਼ਾਇਰੀ ਵਿੱਚ ਅਸੀਂ ਨਹੀਂ, ਸਾਡੀ ਧਰਤੀ ਨਹੀਂ, ਸਾਡੇ ਰੰਗ ਨਹੀਂ, ਸਾਡੀਆਂ ਰੁੱਤਾਂ ਨਹੀਂ, ਸਾਡੀ ਖੁਸ਼ਬੂ ਨਹੀਂ, ਤੇ ਉਹ ਸ਼ਾਇਰੀ ਤਾਂ ਨਾ ਹੋਈ। ਫਿਰ ਉਹ ਤਾਂ ਫਿਰ ਲਫ਼ਜ਼ਾਂ ਦੀ ਗੱਠੜੀ ਹੈ। ਅਦਬ ਬਰਾ ਅਦਬ ਕੀ ਹੋਇਆ? ਹਾਂ, ਕੁਝ ਲੋਕ ਕਾਇਲ ਨਹੀਂ ਅਦਬ ਬਰਾ ਅਦਬ ਹੁੰਦਾ ਹੈ, ਲੇਕਿਨ ਜੋ ਸਵਾਦ, ਜੋ ਇੱਕ ਖੂਬਸੂਰਤੀ ਅਦਬ ਬਰਾ ਜ਼ਿੰਦਗੀ 'ਚ ਹੈ, ਹਯਾਤੀ ਨਾਲ ਅਗਰ ਅਦਬ ਜੁੜਿਆ ਹੋਵੇ ਤੇ ਉਹ ਤਾਂ ਫਿਰ ਕਮਾਲ ਹੀ। ਲਓ ਜੀ, ਜਸ ਜੀ ਹੋਰਾਂ ਦੀਆਂ ਜਿਹੜੀਆਂ ਕਿਤਾਬਾਂ ਨੇ ਉਹਦੇ ਬਾਰੇ ਤੁਹਾਨੂੰ ਦੱਸਦੇ ਹਾਂ। ਜਸ ਜੀ ਹੋਰਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਛਪ ਚੁੱਕੀਆਂ ਨੇ ਔਰ ਇਹ ਕੋਈ ਪੰਜਾਬੀ ਸਾਹਿਤ ਵਿੱਚ ਨਵੀਂ ਲਿਖਾਰਣ ਨਹੀਂ ਹੈਗੀ। ਇਹ ਅਰਸਾ ਦਰਾਜ਼ ਤੋਂ, ਲੰਮੇ ਅਰਸੇ ਤੋਂ ਜਨਾਬ ਪੰਜਾਬੀ ਅਦਬ ਲਿਖ ਰਹੇ ਨੇ, ਪੰਜਾਬੀ ਅਦਬ ਪੜ੍ਹ ਰਹੇ ਨੇ ਤੇ ਪੰਜਾਬੀ ਅਦਬ ਪੜ੍ਹਾ ਰਹੇ ਨੇ। ਇਹਨਾਂ ਦਾ ਤਾਲੁਕ ਵੀ ਸ਼ੋਭਾ ਦਰਸੋ ਤਦਰੀਸ ਨਾਲ ਹੈ। ਤੇ ਇਹਨਾਂ ਦੀ ਸਭ ਤੋਂ ਪਹਿਲੀ ਕਿਤਾਬ ਜਿਹੜੀ ਛਪੀ ਹੈ ਉਹ ਹੈ ਬਲ ਦੀਆਂ ਛਾਵਾਂ, ਤੇ ਦੂਸਰੀ ਕਿਤਾਬ ਜਿਹੜੀ ਇਹਨਾਂ ਨੇ ਛਪੀ ਹੈ ਉਹ ਹੈ ਰਾਹਾਂ ਦੀ ਤਪਸ਼। ਇਸੇ ਤਰ੍ਹਾਂ ਇਹਨਾਂ ਦੀ ਤੀਜੀ ਕਿਤਾਬ ਜਿਹੜੀ ਹੈ ਉਹ ਹੈ ਸ਼ਬਦਾਂ ਦੀ ਨਾਟ ਮੰਡਲੀ, ਤੇ ਚੌਥੀ ਕਿਤਾਬ ਇਹਨਾਂ ਦੀ ਤਾਮ ਹੈ। ਇਸੇ ਤਰ੍ਹਾਂ ਇਹਨਾਂ ਦੀ ਸ਼ਖਸੀਅਤ ਤੇ ਵੀ ਇੱਕ ਕਿਤਾਬ ਜਿਹੜੀ ਹੈ ਲਿਖੀ ਜਾ ਚੁੱਕੀ ਹੈ ਔਰ ਕਿਤਾਬ ਉਹ ਲਿਖੀ ਹੈ ਪ੍ਰੋਫੈਸਰ ਸਿਮੀਪ੍ਰੀਤ ਕੌਰ ਜੀ ਹੋਰਾਂ ਨੇ।
ਅੱਛਾ, ਇਹਦੇ ਨਾਲ ਕਿਤਾਬ ਦਾ ਨਾਮ ਸੁਣੋ, ਕਿੰਨੀ ਖੂਬਸੂਰਤ ਕਿਤਾਬ ਹੈ ਜਿਹੜੀ ਸਮੀਪ੍ਰੀਤ ਕੌਰ ਜੀ ਹੋਰਾਂ ਨੇ ਲਿਖੀ। ਉਸ ਕਿਤਾਬ ਦਾ ਨਾਮ ਹੈ ਸਰਬਜੀਤ ਕੌਰ ਜਸ ਕੌ ਸਮੀਖਿਆ। ਇਹ ਉਹ ਕਿਤਾਬ ਹੈ ਜਿਹਦੇ ਵਿੱਚ ਜਸ ਜੀ ਹੋਰਾਂ ਦੇ ਬਾਰੇ, ਉਹਨਾਂ ਦੇ ਫਨ ਬਾਰੇ, ਉਹਨਾਂ ਦੀ ਹਯਾਤੀ ਬਾਰੇ ਡਿਟੇਲ ਨਾਲ ਜਿਹੜਾ ਹੈ ਇਹ ਪੜ੍ਹਨ ਵਾਲੇ ਨੂੰ ਮਿਲਦਾ ਹੈ। ਤੇ ਪ੍ਰੋਫੈਸਰ ਸਮੀਪ੍ਰੀਤ ਕੌਰ ਹੋਰਾਂ ਨੇ ਇਸ ਕਿਤਾਬ ਨੂੰ ਬੜੀ ਮਤਲਬ ਡੂੰਘਾਈ ਨਾਲ, ਬੜੀ ਪੁਣ ਛਾਣ ਕਰਕੇ, ਬੜੀ ਖੋਜ ਕਰਕੇ ਲਿਖਿਆ ਹੈ ਔਰ ਪੜ੍ਹਨ ਯੋਗ ਕਿਤਾਬ ਹੈ। ਇਹਦੇ ਨਾਲ ਸਰਬਜੀਤ ਕੌਰ ਜਸ ਹੋਰਾਂ ਦੀ ਇੱਕ ਨਜ਼ਮ ਹੈ, ਉਹ ਹੈ ਪੰਜਾਬੋ ਮਾਂ ਦਾ ਵੈਣ। ਪੰਜਾਬੋ ਮਾਂ ਦਾ ਵੈਣ, ਇਹ ਉਹ ਖੂਬਸੂਰਤ ਨਜ਼ਮ ਹੈ ਜਿਹੜੀ ਇਹਨਾਂ ਦੀ ਪਛਾਣ ਬਣੀ। ਔਰ ਇਹ ਨਜ਼ਮ ਜਿਹੜੀ ਇੱਕ ਤਰ੍ਹਾਂ ਦੀ ਪੂਰੇ ਪੰਜਾਬ ਵਿੱਚ ਲਹਿੰਦਾ ਚੜ੍ਹਦਾ ਪੰਜਾਬ ਹੋਵੇ ਜਾਂ ਸਾਡਾ ਤੀਜਾ ਪੰਜਾਬ ਹੋਵੇ, ਕੈਨੇਡਾ, ਹਰ ਜਗ੍ਹਾ ਇਹ ਨਜ਼ਮ ਗਈ। ਜਗ ਧੁੰਮੀ ਨਜ਼ਮ ਹੈ। ਔਰ ਬਹੁਤ ਦਿਲਚਸਪੀ ਦੀ ਗੱਲ ਇਹ ਵੀ ਕਿ ਇਸ ਨਜ਼ਮ ਦੇ ਉੱਪਰ ਇਹਨੂੰ ਮੁੱਖ ਰੱਖਦਿਆਂ ਹੋਇਆਂ ਇਹਦੇ ਚੋਂ ਇੱਕ ਤਰ੍ਹਾਂ ਦਾ ਥੀਮ ਲੈ ਕੇ ਇੱਕ ਬੜੀ ਖੂਬਸੂਰਤ ਫਿਲਮ ਬਣੀ ਹੈ। ਔਰ ਫਿਲਮ ਦਾ ਨਾਮ ਹੈ ਜੀ ਬਲਦੇ ਸਿਵੇ। ਔਰ ਇਸ ਫਿਲਮ ਨੂੰ, ਪੰਜਾਬੀ ਫਿਲਮ ਹੈ ਜਨਾਬ, ਇਸ ਫਿਲਮ ਨੂੰ ਫਿਲਮ ਫੇਅਰ ਵੱਲੋਂ ਜਿਹੜਾ ਹੈ, ਕੈਨੇਡਾ ਫਿਲਮ ਫੇਅਰ ਵੱਲੋਂ ਐਵਾਰਡ ਵੀ ਮਿਲ ਚੁੱਕਿਆ ਨੇ। ਜਿਸ ਵੇਲੇ ਬੰਦਾ ਸਰਬਜੀਤ ਕੌਰ ਜਸ ਹੋਰਾਂ ਦੀ ਸ਼ਾਇਰੀ, ਉਹਨਾਂ ਦੀ ਨਜ਼ਮ ਪੜ੍ਹਦਾ ਹੈ, ਯਕੀਨ ਕਰੋ ਉਹਦੇ ਵਿੱਚ ਸਾਡੀਆਂ ਆਪਣੀਆਂ ਜਿਹੜੀਆਂ ਰੀਝਾਂ ਖਵਾਹਿਸ਼ਾਂ ਨੇ ਉਹ ਨਜ਼ਰ ਆਉਂਦੀਆਂ ਨੇ। ਸਾਨੂੰ ਸਾਡਾ ਵਜੂਦ ਨਜ਼ਰ ਆਉਂਦਾ ਹੈ, ਸਾਨੂੰ ਆਪਣਾ ਹਾਲ ਨਜ਼ਰ ਆਉਂਦਾ ਹੈ, ਸਾਨੂੰ ਆਪਣਾ ਦਵਾਲ ਨਜ਼ਰ ਆਉਂਦਾ ਹੈ। ਉਹਨਾਂ ਦੀ ਨਜ਼ਮ ਜਿਸ ਵੇਲੇ ਅੱਖਾਂ ਦੇ ਸਾਹਮਣੇ ਟੁਰਦੀ ਹੈ ਨਾ, ਇੰਝ ਲੱਗਦਾ ਹੈ ਕਿ ਉਹ ਇੱਕ ਫਿਲਮ ਚੱਲ ਰਹੀ ਹੈ, ਉਹ ਇੱਕ ਬਾਕਾਇਦਾ ਇੱਕ ਫਿਲਮ ਚੱਲ ਰਹੀ ਹੈ। ਔਰ ਬੰਦੇ ਦਾ ਪੂਰਾ ਵਜੂਦ ਜਿਹੜਾ ਹੈ, ਪੂਰੀ ਰੂਹ ਜਿਹੜੀ ਹੈ, ਉਹ ਨਜ਼ਮ ਦੇ ਨਾਲ ਸ਼ਾਮਲ ਹੋ ਜਾਂਦੀ ਹੈ, ਨਜ਼ਮ ਦੇ ਵਿੱਚ ਚਲੀ ਜਾਂਦੀ ਹੈ। ਔਰ ਬੰਦੇ ਨੂੰ ਇੰਝ ਲੱਗਦਾ ਯਾਰ ਇਹ ਨਜ਼ਮ ਤੇ ਸ਼ਾਇਦ ਮੈਂ ਲਿਖੀ ਹੈ, ਜਾਂ ਇਹ ਨਜ਼ਮ ਮੇਰੇ ਤੇ ਵਾਪਰੀ ਹੈ, ਜਾਂ ਇਹ ਨਜ਼ਮ ਮੇਰੇ ਤੇ ਹੰਡੀ ਬੀਤੀ ਹੈ, ਇਹ ਨਜ਼ਮ ਮੇਰੇ ਅੰਦਰੋਂ ਨਿਕਲੀ ਹੈ। ਇਤਨੀ ਜ਼ਿਆਦਾ ਬੰਦੇ ਦੀ ਇਸ ਨਜ਼ਮ ਦੇ ਨਾਲ, ਜਿਹੜੀ ਜਸ ਜੀ ਹੋਰਾਂ ਨੇ ਨਜ਼ਮ ਕਹੀ ਹੈ, ਉਹਦੇ ਨਾਲ ਜੁੜਤ ਪੈਦਾ ਹੋ ਜਾਂਦੀ ਹੈ। ਔਰ ਜਸ ਜੀ ਹੋਰਾਂ ਨੇ ਸਾਡਾ ਜਿਹੜਾ ਸਮਾਜ ਹੈ, ਸਾਡਾ ਜਿਹੜਾ ਮੁਆਸ਼ਰਾ ਹੈ, ਉਹਦੇ ਨਾਲ ਜੁੜ ਕੇ ਗੱਲ ਕੀਤੀ। ਕਿਉਂਕਿ ਉਹ ਤਾਂ ਸ਼ਾਇਰ ਤੇ ਮੁਆਸ਼ਰੇ ਦੀ ਅੱਖ ਹੈ ਨਾ ਜੀ, ਉਹ ਸ਼ਾਇਰ ਹੀ ਕਹਦਾ, ਉਹ ਲਕਾਰੀ ਕਹਦਾ, ਜਿਹਨੂੰ ਪਤਾ ਹੀ ਨਹੀਂ ਕਿ ਇਹ ਸਾਡੇ ਮੁਆਸ਼ਰੇ 'ਚ ਕੀ ਹੋ ਰਿਹਾ, ਉਹਦੇ ਦੌਰ 'ਚ ਕੀ ਹੋ ਰਿਹਾ, ਉਹਦੇ ਪਿਛਲੇ ਦੌਰ 'ਚ ਕੀ ਹੋਇਆ, ਉਹਦਾ ਆਉਣ ਵਾਲਾ ਸਮਾਂ ਕਿਹੋ ਜਿਹਾ ਹੋ ਸਕਦਾ ਹੈ। ਸ਼ਾਇਰ ਦੀ ਅੱਖ ਹਰ ਦੌਰ ਤੇ ਹੁੰਦੀ ਹੈ। ਇਹ ਜ਼ਰਾ ਖੂਬਸੂਰਤ ਨਜ਼ਮ ਸੁਣੋ। ਨਜ਼ਮ ਦਾ ਨਾਂ ਹੈ ਨਾ ਨੀ ਚਿੜੀਓ। ਨਾ ਨੀ ਚਿੜੀਓ, ਪਹਿਲੇ ਤੁਸੀਂ ਨਜ਼ਮ ਸੁਣੋ, ਫਿਰ ਇਸ ਨਜ਼ਮ ਬਾਰੇ ਗੱਲ ਕਰਾਂਗੇ। ਬੜੀ ਖੂਬਸੂਰਤ ਨਜ਼ਮ ਹੈ, ਯਕੀਨ ਕਰੋ ਇੱਕ ਤਰ੍ਹਾਂ ਦੀ ਕੈਫੀਅਤ ਤਾਰੀ ਹੋ ਜਾਂਦੀ ਹੈ ਬੰਦੇ ਤੇ ਜਿਸ ਵੇਲੇ ਬੰਦਾ ਇਹ ਨਜ਼ਮ ਪੜ੍ਹਦਾ ਹੈ। ਨਾ ਨੀ ਚਿੜੀਓ ਨਾ ਪਾਓ ਉਹਨਾਂ ਦੇ ਨਾਂ ਦੀ ਸੂਈ ਨਾਲ, ਰੂਹ ਦੀ ਚਾਦਰ ਤੇ ਮੁਹੱਬਤ ਦਾ ਫੁੱਲ ਪਹੁੰਚ ਨਹੀਂ ਸਕਣੀ। ਉਹਨਾਂ ਦੀ ਨਜ਼ਰ ਦੀ ਖੁੰਡੀ ਸੂਈ ਤੁਹਾਡੇ ਜਿਸਮ ਤੋਂ ਰੂਹ ਤੱਕ। ਨਾ ਨੀ ਚਿੜੀਓ ਨਾ ਚੁਗਿਓ ਰੂਹ ਨੂੰ ਕਤਲ ਕਰਨ ਲਈ ਵਿਛਾਇਆ ਹੋਇਆ ਚਾਪਲੂਸੀ ਦਾ ਜ਼ਹਿਰੀਲਾ ਦਾਣਾ। ਬਣ ਜਾਓਗੀਆਂ ਮਹਿਜ਼ ਤੁਰਦਾ ਫਿਰਦਾ ਮਾਸ ਦਾ ਲੋਥੜਾ, ਤੇ ਭੋਗਣ ਦੀ ਵਸਤ ਤਨ ਦੀ ਨੁਮਾਇਸ਼ ਕਰ ਲਓ। ਆਪਣੀਆਂ ਨਾਜ਼ੁਕ ਖਾਹਿਸ਼ਾਂ ਦੀ ਅੰਬਰ ਵੇਲ ਨੂੰ ਸਿਵੇ ਵਿਸ਼ਵਾਸ ਦੇ ਬੋੜ ਵਿੱਚ ਤਬਦੀਲ ਭੰਨ ਦਿਓ। ਹਰ ਬਾਜ਼ ਦੀ ਅੱਖ ਦਾ ਸ਼ੀਸ਼ਾ ਬਚਾ ਲਓ ਆਪਣੀ ਹੋਂਦ ਦਾ ਸਰਨਾਵਾ, ਤੇ ਨਾ ਪਟਕੋ ਰਾਵਾਂ ਦੀਆਂ ਭੁਲਈਆਂ ਵਿੱਚ। ਹਾਲੇ ਤਾਂ ਸਫ਼ਰ ਅਧੂਰਾ ਏ ਤੁਹਾਡੇ ਮਰ ਜਾਣੀਆਂ ਤੋਂ ਜੀਵਨ ਜੋਗੀਆਂ ਬਣਨ ਤੱਕ। ਹਾਲੇ ਤੇ ਸਫ਼ਰ ਅਧੂਰਾ ਏ ਤੁਹਾਡੀਆਂ ਮਰ ਜਾਣੀਆਂ ਤੋਂ ਜੀਵਨ ਜੋਗੀਆਂ ਬਣਨ ਤੱਕ। ਇਹ ਖੂਬਸੂਰਤ ਨਜ਼ਮ ਹੈ, ਨਹੀਂ ਖੂਬਸੂਰਤ। ਯਕੀਨ ਕਰੋ ਇਹ ਨਜ਼ਮ ਜਿਸ ਵੇਲੇ ਵੀ ਮੈਂ ਆਪਣੇ ਇੱਧਰਲੇ ਲਹਿੰਦੇ ਪੰਜਾਬ ਦੇ ਸ਼ਾਇਰਾਂ ਅਦੀਬਾਂ ਨਾਲ ਸ਼ੇਅਰ ਕੀਤੀ, ਉਹਨਾਂ ਦੀ ਅੱਖਾਂ ਭਰ ਆਈਆਂ ਸੁਣ ਕੇ। ਇਹ ਨਜ਼ਮ ਜਿਵੇਂ ਇੱਕ ਮਾਂ ਆਪਣੀ ਧੀ ਨਾਲ ਮੁਖਾਤਬ ਹੈ, ਜਿਵੇਂ ਆਪਣੀ ਇੱਕ ਭੈਣ ਆਪਣੀ ਭੈਣ ਨਾਲ ਮੁਖਾਤਬ ਹੈ, ਜਿਵੇਂ ਇੱਕ ਸਖੀ ਆਪਣੀ ਸਹੇਲੀ ਨਾਲ ਮੁਖਾਤਬ। ਇਹਦੇ ਵਿੱਚ ਔਰਤ ਦਾ ਦੁਖਾਂਤ ਹੈ। ਔਰ ਅੱਜ ਸਾਡੇ ਮੁਆਸ਼ਰੇ ਵਿੱਚ ਜੋ ਹੋ ਰਿਹਾ ਹੈ ਇਹ ਕੁਝ ਹੀ ਭੋਲੀਆਂ ਭਲੀਆਂ ਮਾਸੂਮ ਚਿੜੀਆਂ ਵਰਗੀਆਂ ਕੁੜੀਆਂ ਤੇ ਮੁਹੱਬਤ ਦੇ ਜੰਗਲ ਵਿੱਚ ਇਸ ਤਰ੍ਹਾਂ ਆ ਕੇ ਭਟਕਦੀਆਂ ਨੇ ਤੇ ਰੌਂਕ ਰਾਹ ਪੈ ਜਾਂਦੀਆਂ ਨੇ। ਨਾ ਫਿਰ ਉਹ ਕਰਦੀਆਂ, ਨਾ ਫਿਰ ਉਹ ਮਤਲਬ ਕਿਸੇ ਹੋਰ ਪਾਸੇ ਦੀਆਂ, ਤੇ ਉਹਨਾਂ ਨੂੰ ਨਾਲ ਲੈ ਕੇ ਜਾਣ ਵਾਲੇ ਵੀ ਉਹਨਾਂ ਨੂੰ ਰਾਹਾਂ 'ਚ ਛੱਡ ਜਾਂਦੇ ਨੇ। ਔਰ ਫਿਰ ਉਹ ਕੁੜੀਆਂ ਰਾਹਾਂ ਦੀ ਮਿੱਟੀ ਘੱਟਾ ਹੋ ਜਾਂਦੀਆਂ ਨੇ। ਜ਼ਿੰਦਗੀ ਬਿਲਕੁਲ
ਉਹਨਾਂ ਲਈ ਵਬਾਲ ਬਣ ਜਾਂਦੀ ਹੈ। ਬੇਸ਼ੁਮਾਰ ਕਹਾਣੀਆਂ ਇਸ ਤਰ੍ਹਾਂ ਦੀਆਂ ਸਾਡੇ ਮੀਡੀਆ 'ਤੇ ਆਏ ਰੋਜ਼ ਗਰਦਸ਼ ਕਰਦੀਆਂ ਨੇ, ਸਾਡੀਆਂ ਅਖਬਾਰਾਂ 'ਚ ਸਾਡੇ ਚੈਨਲ ਜਿਹੜੇ ਆ ਉਹ ਇਸ ਤਰ੍ਹਾਂ ਦੀਆਂ ਖਬਰਾਂ ਨੂੰ ਪੇਸ਼ ਕਰਦੇ ਨੇ, ਔਰ ਇਸੇ ਤਰ੍ਹਾਂ ਦੀ ਗੱਲ ਜਿਹੜੀ ਆ ਉਸਨੂੰ ਇੱਕ ਨਜ਼ਮ ਦੀ ਸ਼ਕਲ ਵਿੱਚ ਜਸ ਜੀ ਹੋਰਾਂ ਨੇ ਪੇਸ਼ ਕੀਤਾ ਤੇ ਸਵਾਦ ਆ ਗਿਆ ਜਨਾਬ। ਅਗਲੀ ਨਜ਼ਮ ਸੁਣੋ। ਜਸ ਜੀ ਹੋਰਾਂ ਦਾ ਇਹ ਦਾਅਵਾ ਹੈ ਕਿ ਜਿਸ ਵੇਲੇ ਉਹਨਾਂ ਦਾ ਇਹ ਖਿਆਲ ਆ, ਔਰ ਕਾਫੀ ਹੱਦ ਤੱਕ ਅਸੀਂ ਲਿਖਾਰੀ ਲੋਕ ਸਹਿਮਤ ਹਾਂ ਉਹਨਾਂ ਦੇ ਖਿਆਲ ਨਾਲ, ਕਿ ਜਿਸ ਵੇਲੇ ਇੱਕ ਲਿਖਾਰੀ ਲਿਖ ਰਿਹਾ ਹੁੰਦਾ ਹੈ ਤੇ ਨਾ ਉਹ ਮਰਦ ਹੁੰਦਾ ਹੈ ਤੇ ਨਾ ਔਰਤ ਹੁੰਦਾ ਹੈ, ਬਸ ਲਿਖਾਰੀ ਹੁੰਦਾ ਹੈ। ਖਿਆਲ ਤੇ ਕਿਸੇ ਨੇ ਵੀ ਖਿਆਲ ਕਿਸੇ ਦੀ ਮਿਰਾਸ ਨਹੀਂ, ਲਿਖਾਰੀ ਹੈ। ਔਰਤ ਵੀ ਇੱਕ ਬਹੁਤ ਉਤਲੀ ਸਤਹ ਦਾ ਸੋਚ ਸਕਦੀ ਹੈ, ਜਿਵੇਂ ਅਮਰਤਾ ਜੀ ਸਾਡੇ ਸਾਹਮਣੇ ਇੱਕ ਬਹੁਤ ਖੂਬਸੂਰਤ ਮਿਸਾਲ ਹੈ। ਕਈਆਂ ਮਰਦਾਂ ਨਾਲੋਂ ਬਹੁਤ ਅੱਛੇ ਸ਼ੇਰ ਕਹੇ ਨੇ, ਸੋ ਮਰਦ ਵੀ ਬਹੁਤ ਅੱਛਾ ਸ਼ੇਰ ਕਹਿੰਦੇ, ਯਾਨੀ ਇਹਦੇ ਪਿੱਛੇ ਕੋਈ ਐਸੀ ਮਤਲਬ ਜਿਹੜੀ ਜਿਨਸਾਂ ਦੀ ਹੈ ਨਾ ਮਾਮਲਾਤ ਉਹ ਨਹੀਂ ਹੈ। ਸ਼ਾਇਰ ਹੁੰਦਾ ਮਰਦ ਹੋਵੇ ਜਾਂ ਔਰਤ, ਲੇਕਿਨ ਲੱਖ ਕੋਸ਼ਿਸ਼ ਦੇ ਬਾਵਜੂਦ ਜਿਹੜਾ ਸ਼ਾਇਰ ਆ ਉਹ ਮਰਦ ਹੈ ਜਾਂ ਔਰਤ, ਉਹਨਾਂ ਦੇ ਪਿੱਛੇ ਉਹਨਾਂ ਦੀ ਜਿਹੜੀ ਹੋਂਦ ਹੈ ਉਹ ਜ਼ਰੂਰ ਕਿਸੇ ਨਾ ਕਿਸੇ ਹੱਦ ਤੱਕ ਉਹਦਾ ਅਮਲ ਦਖਲ ਹੁੰਦਾ ਹੈ। ਲਿਹਾਜ਼ਾ ਜਸ ਜੀ ਹੋਰੀ ਇੱਕ ਔਰਤ ਨੇ ਤੇ ਔਰਤਾਂ ਦੇ ਜਿਹੜੇ ਬੁਨਿਆਦੀ ਹੁੰਦੇ ਆ ਨਾ ਜੀ, ਉਹਨਾਂ ਦੇ ਰਾਈਟਸ ਨੇ ਜਾਂ ਉਹਨਾਂ ਦੇ ਮਾਮਲਾਤ ਨੇ ਜਾਂ ਉਹਨਾਂ ਦੇ ਮਸਾਇਲ ਨੇ, ਉਹ ਤੇ ਉਹਨਾਂ ਦੀ ਅੱਖ ਤੋਲੇ ਨਹੀਂ ਹੋ ਸਕਦੇ। ਲਿਹਾਜ਼ਾ ਜਿਵੇਂ ਸਾਡੇ ਇੱਧਰ ਤਾਰਸ ਰਾਜ ਜੀ ਨੇ, ਇੱਧਰ ਸਾਡੇ ਹੋਰ ਬਹੁਤ ਸਾਰੀ ਸ਼ਾਇਰ ਨਸੀਰ ਅੰਜਮ ਭੱਟੀ ਸਨ, ਹੋਰ ਬੇਸ਼ੁਮਾਰ ਪ੍ਰਵੀਨ ਮਲਕ, ਰਾਣੀ ਮਲਕ ਜੀ, ਤੇ ਜਿਸ ਤਰ੍ਹਾਂ ਉਹਨਾਂ ਦੀ ਸ਼ਾਇਰੀ ਸੀ ਪੜ੍ਹੀ, ਉਹਨਾਂ ਵਿੱਚ ਵੀ ਜਗ੍ਹਾ ਤੇ ਔਰਤ ਦੇ ਜਿਹੜੇ ਬੁਨਿਆਦੀ ਮਾਮਲਾਤ ਨੇ ਨਜ਼ਰ ਆਉਂਦੇ ਨੇ। ਇਸੇ ਤਰ੍ਹਾਂ ਜਸ ਜੀ ਹੋਰਾਂ ਦੀ ਨਜ਼ਮ ਵਿੱਚ ਵੀ ਔਰਤ ਥਾਂ ਬੋਲਦੀ ਨਜ਼ਰ ਆ ਰਹੀ ਹੈ। ਜਿਵੇਂ ਇਹ ਨਜ਼ਮ ਵੇਖੋ, ਨਜ਼ਮ ਦਾ ਨਾਂ ਹੈ ਏਤਰਾਜ਼। ਇਹਨਾਂ ਨੂੰ ਮੇਰੇ ਮੂੰਹ ਵਿੱਚ ਜ਼ੁਬਾਨ ਹੋਣ ਤੇ ਇਤਰਾਜ਼ ਸੀ, ਸੋ ਇਹਨਾਂ ਖਿੱਚ ਲਈ, ਫਿਰ ਮੇਰੇ ਪੋਟਿਆਂ ਚੋਂ ਇੱਕ ਹੋਰ ਜ਼ੁਬਾਨ ਉੱਗ ਆਈ ਛਿਪਕਲੀ ਦੀ ਪੂਛ ਵਾਂਗ। ਹੁਣ ਮੈਨੂੰ ਕੌਣ ਰੋਕੇਗਾ ਬੋਲਣੋਂ ਪੰਜਾਬੀ ਧੀ ਦੀਆਂ ਬੋਲੀਆਂ। ਇਸ ਨਜ਼ਮ ਦੇ ਵਿੱਚੋਂ ਫਿਰ ਇੱਕ ਬੋਲੀਆਂ ਦੀ ਬਹਾਰ ਨਿਕਲਦੀ ਹੈ, ਇੱਕ ਦੁਖਾਂਤ ਚੋਂ ਇੱਕ ਨਵੇਂ ਰੰਗ ਦੀਆਂ ਇੱਕ ਨਵਾਂ ਆਪਣਾ ਸੁਨੱਪ ਲੈ ਕੇ ਬੋਲੀਆਂ ਦਾ ਇੱਕ ਸਿਲਸਿਲਾ ਸ਼ੁਰੂ ਹੁੰਦਾ ਹੈ। ਔਰ ਜ਼ਰਾ ਦੇਖਣਾ ਬੋਲੀ ਕਿ ਕੱਚੇ ਰੰਗ ਦੇ ਦੁਪੱਟੇ ਕੋਲੋਂ ਡਰ ਗਈ ਮੈਂ ਬਾਬਲੇ ਦੀ ਪੱਗ ਧੋਂਦਿਆਂ। ਕੱਚੇ ਰੰਗ ਦੇ ਦੁਪੱਟੇ ਕੋਲੋਂ ਡਰ ਗਈ ਮੈਂ ਬਾਬਲੇ ਦੀ ਪੱਗ ਧੋਂਦਿਆਂ। ਨੀ ਮੈਂ ਜੰਮ ਦੀ ਬਾਦਸ਼ਾਹ ਹੋਈ ਤੇ ਕੁਣਬੇ ਦੀ ਧੌਣ ਚੁੱਕ ਗਈ। ਨੀ ਮੈਂ ਦੁੱਖਾਂ ਦੇ ਬਰੋਟੇ ਹੇਠਾਂ ਨੱਚਣਾ ਤੇ ਹੌਕਿਆਂ ਦੇ ਬੰਨ ਘੁੰਗਰੂ, ਤੇ ਲਾਲ ਰੰਗ ਦਾ ਤੂੰ ਕੁਰਤਾ ਸਵਾਇਆ ਚੰਨਾ ਸਾਡੀ ਰੱਤ ਚੂਸ ਕੇ। ਲਾਲ ਰੰਗ ਦਾ ਤੂੰ ਕੁਰਤਾ ਸਵਾਇਆ ਚੰਨਾ ਸਾਡੀ ਰੱਤ ਚੂਸ ਕੇ। ਇਹਨਾਂ ਵਿਚਾਰਾਂ ਦਾ ਪੈਂਡਾ ਕਰਦੀ ਸ਼ਾਇਰਾ ਇੱਕ ਨਵੀਂ ਨਜ਼ਮ ਦੀ ਜੂ ਵਿੱਚ ਦਾਖਲ ਹੁੰਦੀ ਏ, ਅਖੇ ਮੈਨੂੰ ਮੁਆਫ ਕਰ ਦੇਣਾ। ਜਿਵੇਂ ਕੋਈ ਧੀ ਆਪਣੇ ਬਾਬਲ ਨੂੰ ਕਹਿੰਦੀ ਹੋਵੇ, ਜਾਂ ਕੋਈ ਤੀਵੀਂ ਆਪਣੇ ਕੌਮ ਨੂੰ, ਜਾਂ ਫਿਰ ਭੈਣ ਆਪਣੇ ਵੀਰ ਨਾਲ ਗੱਲ ਕਰਦੀ ਹੋਵੇ। ਮਿਸਰਿਆਂ ਦੀ ਕੋਮਲਤਾ ਤੇ ਨਜ਼ਮ ਦਾ ਖਿਆਲ ਅਖੀਰ ਤੇ ਪੁੱਜਿਆ ਹੈ। ਜ਼ਰਾ ਨਜ਼ਮ ਸੁਣਨਾ। ਮੈਨੂੰ ਮਾਫ ਕਰ ਦੇਣਾ, ਮੈਨੂੰ ਮਾਫ ਕਰ ਦੇਣਾ, ਜੇ ਕਿਤੇ ਮੈਂ ਤੁਹਾਡੇ ਸੁੱਤਿਆਂ ਸੁਨਹਿਰੀ ਸੁਪਨਿਆਂ ਦੀ ਪੈੜ ਨੱਪਦਿਆਂ ਮੁਰਾਦਾਂ ਦੀ ਕੰਧ ਟੱਪਣ ਦਾ ਹੌਸਲਾ ਕੀਤਾ ਹੋਵੇ ਤਾਂ ਮੈਨੂੰ ਮਾਫ ਕਰ ਦੇਣਾ। ਜੇ ਮੈਂ ਕਿਤੇ ਤੁਹਾਡੇ ਘਰ ਦੀਆਂ ਚਿਲਮਣਾ ਚੋਂ ਚੰਦ ਤੱਕਣ ਲਈ ਆਪਣੇ ਹਿੱਸੇ ਦਾ ਆਕਾਸ਼ ਮੰਗਿਆ ਹੋਵੇ ਤਾਂ ਮੈਨੂੰ ਮਾਫ ਕਰ ਦੇਣਾ। ਅਗਲੀ ਨਜ਼ਮ ਜ਼ਰਾ ਅਗਲੀ ਨਜ਼ਮ ਦੇ ਸੁਣਨ ਤੋਂ ਪਹਿਲੇ ਮੈਂ ਤੁਹਾਨੂੰ ਮਾਹੀਏ ਸੁਣਾਉਣਾ ਚਾਹੁੰਦਾ ਹਾਂ। ਕਿਆ ਖੂਬਸੂਰਤ ਮਾਹੀਏ ਨੇ। ਮਾਹੀਏ ਸਾਡੀ ਪੰਜਾਬ ਦੀ ਬੜੀ ਜਨਾਬ ਇੱਕ ਭਰਵੀਂ ਸਿਨਫ ਹੈ। ਹਾਂ, ਇਹ ਜ਼ਰੂਰ ਹੈ ਕਿ ਹਾਈਕੋ ਇੱਕ ਸਿਨਫ ਆਈ ਸੀ ਜਾਪਾਨ ਚੋਂ ਸਾਡੇ ਵੱਲ, ਔਰ ਬਹੁਤ ਸਾਰੇ ਪੰਜਾਬੀ ਸ਼ਾਇਰ ਔਰ ਉਰਦੂ ਸ਼ਾਇਰਾਂ ਨੇ ਉਹ ਸਿਨਫ ਜਿਹੜੀ ਹੈ ਉਸ 'ਤੇ ਤਬਾਹ ਅਜ਼ਮਾਈ ਕੀਤੀ ਵੀ ਹੈ, ਕਈ ਕਿਤਾਬਾਂ ਵੀ ਲਿਖੀਆਂ ਗਈਆਂ। ਲੇਕਿਨ ਜਿਹੜਾ ਮਾਹੀਏ ਦਾ ਟੌਰ ਟੱਪਾ ਨਾ ਜੀ, ਉਹਦੇ ਅੱਗੇ ਫਿਰ ਹਾਈਕੋ ਜਿਹੜੀ ਆ ਉਹ ਨਾ ਚੱਲ ਸਕੀ। ਉਹ ਫਿਰ ਮਤਲਬ ਜਿਵੇਂ ਕਰਕੇ ਆਈ ਸੀ ਉਵੇਂ ਕਰਕੇ ਪਰਤ ਗਈ। ਤੇ ਆਓ ਜ਼ਰਾ ਅਸੀਂ ਆਪਣੀ ਭੈਣ ਸਰਬਜੀਤ ਕੌਰ ਜਸ ਸੁਰਾਂ ਦਾ ਮਾਹੀਆ ਸੁਣਨੇ ਆ ਤੇ ਚਸ ਮਾਣੋ ਜੀ। ਸੁਣੋ ਕਿ ਚਰੇ ਮੱਝੀਆਂ ਦਾ ਵੱਗ ਮਾਹੀਆ, ਚਰੇ ਮੱਝੀਆਂ ਦਾ ਵੱਗ ਮਾਹੀਆ, ਤੇ ਮੁਕਟਾਂ ਤੋਂ ਵੱਧ ਸੋਹਣੀ ਮੇਰੇ ਬਾਬਲੇ ਦੀ ਪੱਗ ਮਾਹੀਆ। ਕੋਈ ਅੰਮ੍ਰਿਤ ਪੀਤਾ ਏ ਅੱਖਰਾਂ ਦੇ ਲੜ ਲੱਗ ਕੇ, ਆਇਆ ਜਿਉਣ ਦਾ ਸਲੀਕਾ ਏ ਸਾਡੇ ਵਿਹੜੇ ਵਿੱਚ ਅੰਬ ਮਾਹੀਆ।
ਅੰਬਰਾਂ ਤੇ ਉੜੀ ਫਿਰਦੀ ਲਗੇ ਕਵਿਤਾ ਨੂੰ ਖੰਭ ਮਾਇਆ। ਇਹ ਜ਼ਰਾ ਨਜ਼ਮ ਸੁਣੋ, बड़ी खूबसूरत नज़म है। नज़म का नाम है जीवना। लेकिन इस तो पहले 4 लाइना जरा देखना कि अखर शऊर वंडते ने, सगों जीवन हंडाण दे राह दसते ने, हयाती समझाते ने ते जस जी दे अखर भी हयाती वल झात पाउंदे ने। उन्हां दी नज़म जीवना पढ़ो, निक्के निक्के टोटियां विच वड्डियां गल्लां। जीवना दसदी है भी जीवन की है ते इहनूं किंज वरतना है। पराइयां मंगवियां ते ओपरियां शैवां बंदे दी हयाती ते की असर पाउंदियां ने ते अणख नूं किवें करके सूली ते झाड़दियां ने। नज़म सुनो। किसी जागीरदार दे खूह तो पानी पी के साडी त्रेह तां बुझ जावेगी, पर तृप्ति नहीं होवेगी। चलावी सुट्टी रोटी खा के साडा पेट तां भर जाएगा, पर भुख नहीं मिटेगी। लो जी, एक तो बाद एक नज़म है, यकीन करो सोने के लफ्ज़ां नाल लिखण जोग ने नज़मां। ते वो गल होई है ना जी कि समा जिहड़ा आ, वक्त जिहड़ा आ, वो साडी जिंदगी च बड़ा अहम किरदार अदा करदा आ। और ये डिटेल नाल एक किताब दे विच मजमून है, और पढ़ने वाले मित्र प्यारियां ने इनू पढ़िया भी है, और दोस्त अहबाब इसनू पढ़न भी जरूर। ते गल यह है कि जिहड़ी वीडियो हुंदी है ना, उहदे तो साडे सज्जन बेली अख भी बड़ी जल्दी जांदे, इसलिए साडी कोशिश हुंदी है कि मुख्तसर टाइम में जिहड़ा है ना वो तबसरा जिहड़ा तुहाडे तक पढ़ाइए। लो जी, आखिरी नज़म मैं सुना रहा वां, पंजाबो मां दा वैण। तुहानूं याद होना इस नज़म के हवाले नाल ही मैं आख्या सी भी इस नज़म ते एक फिल्म बनी है, बल दे सिवे। जरा पंजाबो मां दा वैण सुनना। मां पुत्तर ते जिंद वारदी है, उस दियां उडीकां करदी है। 4 लाइनां सुनो, फिर नज़म सुणाउने तुहानूं। मां पुत्तर ते जिंद वारदी है, उस दियां उडीकां करदी है, उसदे साह नाल साह लैंदी है, उसनूं पैर पैर ते समझाउंदी है, सोचदी है ते इंज करके हयाती गुजारदी है। पूरी दुनिया की खोज परख कर लो, मुहब्बत के शाहकारां च मां दी ममता सब तो निवेकड़ी है ते उच्ची भी है। तखलीक वेले रब ने इहदे विच प्यार गुण छड्डिया है। मां पुत नूं गाल भी कढे ते जीवन जोगा कहंदी है। मां कोल ते गाल हुंदी नहीं, मां ते ना ही ममता दा ते मुहब्बत दा ते दुआवां दा। ते सरबजीत कौर जस होरां ने कुराए पै पुत नूं मुख रखदे होए मां दे जज्बे जिहड़े आ वो सामने रखे ने तुहाडे। मां दे जज्बे जिहड़े नज़म कीते ने ते जनाब शाहकार नज़म बन गई है। ते नज़म सुनो जी। कमलिया पुत्ता साडी कुल्ली विच तां युगां युगंतरां तो पुठे तवे वर्गा काला हनेरा सी। कमलिया पुत्ता साडी कुल्ली च तां युगां युगंतरां तो पुठे तवे वर्गा काला हनेरा सी। तैनू चिट्टा किहड़ी गुठों लभ गया वे मेरे चोर पुत्ता। मेरे पुत्ता तू टीके तो डरदियां एडी चीक मारी, बाल उमरे हस्पताल दी कंध पाट गई। इन्ने हंझू केरे मैनू 2 बार चुन्नी निचोड़नी पई, ते हुण तू हस के कढ लैना है जुस्से दी कंध च टीके दी मेख। वे मेरे कमलिया पुत्ता तू सिवियां वाले राह तो डरदा स्कूले नहीं जांदा सी। हुण तैनू सिवियां दी राह ते बेखौफ टुरन दी किहड़ी मास्टरां पट्टी पढ़ा दित्ती है। वे मेरे पढ़ाकू पुत्रा। यकीन करो, एक तो बाद एक नज़में, और जिमें करके जिस अंदाज नाल, जिस सुचज नाल और जिस ढंग नाल जस जी होरां ने वन सवन्ने और नवेकले ख्यालों नूं नज़म किया है, यकीन करो रूह के अंदर जिहड़े है ना ये उतरते चले जा रहे हैं। तो रब तुहानूं सलामत रखे, तुसीं खुश रहो। बहुत सारिया दुआवां तुहाडे लई जिहड़े सानूं वेखदे ने और साडे प्रोग्राम बारे अपनी राय कायम करते हैं, कमेंट्स देते हैं, तो ढेर सारिया दुआवां जस जी होरां लई भी साईं उन्हां ते अपनी मेहर करे, मालक कृपा करे। हसदे वसदे रहो, खुश रहो। जस जी इस तरह की खूबसूरत शायरी तुसीं लिखते रहो, इस तरह दी जिहड़ियां नज़मां है वो पंजाबी साहत नूं दान करते रहो। और अजय शायर यकीन करो, अजय लिखण वाले लोग वो पंजाबी खेतर च हमेशा जींदे रहंदे ने। और बुल्ले शाह ने कहा सी ना कि बुल्ले शाह असां मरना नहीं ते गोर पिया कोई होर। लो जी आ गया दो, अल्लाह सुन दे।